हाँ, रमन जी ਆਪਣੇ ਗੁਆਂਢੀ ਮੁਲਕ ਨੇ ਮੈਕਸੀਕੋ ਨੇ ਕਹਿੰਦੇ ਰੈਕੋਰਡ ਬਣਾਤਾ ਪਿਛਲੇ ਸਾਲ ਉਹਨਾਂ ਨੇ ਕਾਰਗੋ ਵਹੀਕਲ ਪ੍ਰੋਡਕਸ਼ਨ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਮੈਕਸੀਕੋ ਵੱਲੋਂ 1,95,800 ਦੇ ਕਰੀਬ ਜਿਹੜੇ ਟਰੱਕ ਆ ਪ੍ਰੋਡਿਊਸ ਕੀਤੇ ਗਏ ਆ ਵਾਓ ਆਪਣੇ ਗੁਆਂਢੀ ਮੁਲਕ ਦੇ ਵਿੱਚ। ਤੇ ਇਹ ਪ੍ਰੋਡਕਸ਼ਨ ਜਿਹੜੀ ਆ 20.6% ਈਅਰ ਟੂ ਈਅਰ ਜਿਹੜੀ ਆ ਇਹ ਵਧੀ ਹੈਗੀ ਆ। ਸੋ ਇਹ ਜਿਹੜੇ 16 ਟਰੱਕ ਮੇਕਰ ਹੈਗੇ ਆ ਉਹਨਾਂ ਦਾ ਉਧਰੋਂ ਜਿਹੜਾ ਸਰਵੇ ਹੈਗਾ ਆ ਉਹਨਾਂ ਦਾ ਨੰਬਰਸ ਹੈਗੇ ਆ। ਤੇ ਜਿਹੜੇ ਟਰੱਕ ਹੈਗੇ ਆ ਐਬਸੋਲੂਟਲੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਕਾਫੀ ਵਧੀ ਹੈਗੀ, ਪਰ ਸਟਿਲ ਆਪਾਂ ਨੂੰ ਪਤਾ ਕਿ ਆਪਣੀ ਜਿਹੜੀ ਇਹ ਮੰਗ ਹੈਗੀ ਆ, ਕਿਉਂਕਿ ਆਪਣੇ ਟਰੱਕ ਬਹੁਤ ਜਿਹੜੇ ਆ ਉਹ ਮਾਰਕੀਟ ਦੇ ਵਿੱਚੋਂ ਕੰਪਲਾਇੰਸ ਦੇ ਇਸ਼ੂਜ਼ ਕਰਕੇ ਨਿਕਲ ਰਹੇ ਆ। ਸੋ ਇਸ ਕਰਕੇ ਟਰੱਕਾਂ ਦੀ ਜਿਹੜੀ ਮੰਗ ਹੈਗੀ ਆ ਉਹ ਸਟਿਲ ਕਾਫੀ ਜ਼ਿਆਦਾ ਹੈਗੀ ਆ। ਔਰ ਇਹਦੇ ਨਾਲ ਨਾਲ ਜਿਹੜੇ ਆ ਆਪਣੇ ਇਸ਼ੂਜ਼ ਹੈਗੇ ਆ, ਕਾਰ ਵੱਲੋਂ ਇਸ਼ੂਜ਼ ਹੈਗੇ ਆ ਜਾਂ ਆਪਣੇ ਹੁਣ EPA ਵੱਲੋਂ ਵੀ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਗਏ ਆ ਜਿਹੜੀ ਆਪਣੀ ਰਿਡਕਸ਼ਨ ਹੈਗੀ ਐਮਿਸ਼ਨਸ ਦੇ ਵਿੱਚ। ਸੋ ਇਸ ਕਰਕੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆ ਮੇਰੇ ਖਿਆਲ ਦੇ ਵਿੱਚ ਮੰਗ ਹੋਰ ਵਧਣ ਦੀ ਆਸ ਲੱਗਦੀ ਆ। ਦੂਜੀ ਗੱਲ ਇਹ ਆ ਕਿ ਮੈਨੂਫੈਕਚਰ ਤਾਂ ਕਰ ਰਹੇ ਆ, ਪਰ ਸਟਿਲ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਹੈਗੀ ਆ, ਕਿਉਂਕਿ ਐਮਿਸ਼ਨਸ ਬੜੀ ਜਲਦੀ ਜਲਦੀ ਚੇਂਜ ਹੋ ਰਹੇ ਆ, ਹਰ ਦੂਜੇ ਤੀਜੇ ਸਾਲ ਚੇਂਜ ਹੋ ਰਹੇ ਆ। ਸੋ ਇਸ ਕਰਕੇ ਆਸ ਕਰਦੇ ਹਾਂ ਕਿ ਕੋਈ ਜ਼ਿਆਦਾ ਮਤਲਬ ਕਿ ਐਮਿਸ਼ਨ ਦੇ ਜ਼ਿਆਦਾ ਪੰਗਾ ਨਹੀਂ ਪਊਗਾ, ਪਰ ਜੋ ਵੀ ਇਸ ਵੇਲੇ ਹੈਗਾ ਵਧੀਆ ਹੈ। ਜੀ ਜੀ। ਸੋ ਰਮਨ ਜੀ, ਹੁਣ ਜਿਹੜੇ ਦੇਖੋ 2 ਲੱਖ ਤਕਰੀਬਨ ਤੁਸੀਂ ਕਹਿੰਦੇ ਵੀ ਇਕੱਲੇ ਮੈਕਸੀਕੋ ਦੇ ਵਿੱਚ ਨਵਾਂ ਟਰੱਕ ਜਿਹੜਾ ਉਹ ਬਣਿਆ ਆ। ਆਪਾਂ ਪਿੱਛੇ ਦੌਰ ਦੇ ਜਿਹੜਾ ਦੇਖਿਆ ਸੀ ਵੀ ਜਿਹੜੇ ਓਨਰ ਓਪਰੇਟਰਸ ਜਾਂ ਇੱਦਾਂ ਆ ਵੀ ਉਹ ਕਾਫੀ ਜ਼ਿਆਦਾ ਟਰੱਕ ਖਰੀਦ ਰਹੇ ਸੀਗੇ। ਕੀ ਇਹ ਟ੍ਰੈਂਡ ਚੇਂਜ ਹੋਇਆ ਆ? ਹੁਣ ਜਿਹੜੇ ਟਰੱਕ ਖਰੀਦਣ ਦਾ ਸਿਲਸਿਲਾ ਕਿੱਧਰ ਆ ਜ਼ਿਆਦਾ? ਕੀ ਇਹ ਓਨਰ ਓਪਰੇਟਰ ਜਾਂ ਜਿਹੜੇ ਪਹਿਲਾਂ ਡਰਾਈਵਰ ਸੀ ਉਹ ਓਨਰ ਓਪਰੇਟਰ ਬਣਨਾ ਚਾਹ ਰਹੇ ਆ, ਉਹੀ ਅਜੇ ਜ਼ਿਆਦਾ ਖਰੀਦ ਰਹੇ ਆ, ਜਾਂ ਕੰਪਨੀਆਂ ਆਪਣਾ ਇਕਵਿਪਮੈਂਟ ਵਧਾ ਰਹੀਆਂ ਹੁਣ? ਨਹੀਂ, ਇਹਦੇ ਵਿੱਚ ਦੇਖੋ ਇੱਕ ਏਦਾਂ ਹੁੰਦਾ ਕਿ ਜਿਹੜੀਆਂ ਨਾਰਮਲ ਕੰਪਨੀਜ਼ ਹੁੰਦੀਆਂ ਨਾ ਸਾਰੀਆਂ, ਚਾਹੇ 150 ਟਰੱਕ ਵਾਲੀ ਕੰਪਨੀ ਤੋਂ ਲੈ ਕੇ ਵੱਡੀ ਕੰਪਨੀ ਜਿਹੜੀ ਆ, ਇਹਨਾਂ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਕਿ ਜਿਹੜਾ ਤੁਹਾਡਾ ਇਕਵਿਪਮੈਂਟ ਹੈਗਾ ਉਹ ਸਰਕੂਲੇਟ ਕਰਦਾ ਆ। ਕਿ ਉਹਨਾਂ ਦੀ ਕੰਪਨੀ ਪਾਲਿਸੀ ਹੁੰਦੀ ਆ ਕਿ ਸਾਡਾ ਟਰੱਕ ਜੇ 4 ਲੱਖ ਮੀਲ ਚੱਲ ਗਿਆ ਤੇ ਅਸੀਂ ਉਸ ਤੋਂ ਬਾਅਦ 4 ਲੱਖ ਮੀਲ ਚੱਲਣ ਤੋਂ ਬਾਅਦ ਟਰੱਕ ਟ੍ਰੇਡ ਕਰ ਦੇਣਾ ਆ, ਅਗਲਾ ਨਵਾਂ ਟਰੱਕ ਲੈ ਆਉਣਾ ਹੈ। ਠੀਕ ਹੈ। ਸੋ ਜਿਹੜਾ ਇਕਵਿਪਮੈਂਟ ਹੈਗਾ ਕੰਪਨੀਆਂ ਦੇ ਵਿੱਚ, ਇਕਵਿਪਮੈਂਟ ਜਿਹੜਾ ਹੈਗਾ ਉਹ ਰੋਟੇਟ ਕਰਦਾ ਹੈ। ਸੋ ਉਹ ਜਿਹੜਾ ਟਰੱਕ 4 ਲੱਖ ਚੱਲਿਆ ਹੈਗਾ ਉਹ ਫਿਰ ਬਾਹਰ ਮਾਰਕੀਟ ਦੇ ਵਿੱਚ ਯੂਜ਼ਡ ਸੇਲ ਮਾਰਕੀਟ ਦੇ ਵਿੱਚ ਸੇਲ ਤੇ ਆਉਂਦਾ ਹੈਗਾ। ਸੋ ਜਿਹੜੀਆਂ ਕੰਪਨੀਜ਼ ਹੈਗੀਆਂ ਆਪਣੀਆਂ, ਜਿਹੜੀਆਂ ਪੰਜਾਬੀ ਕੰਪਨੀਜ਼ ਜਾਂ ਇੰਡੀਅਨ ਕੰਪਨੀਜ਼ ਆ ਕਹਿ ਲਓ, ਉਹਨਾਂ ਦੇ ਵਿੱਚ ਵੀ ਲੇਟਲੀ ਪਿਛਲੇ 5 ਤੋਂ 7 ਸਾਲਾਂ ਦੇ ਵਿੱਚ ਇਹ ਟਰੈਂਡ ਜਿਹੜਾ ਉਹਨਾਂ ਨੇ ਪਿਕਅਪ ਕਰ ਲਿਆ ਹੈਗਾ ਮੇਨ ਸਟਰੀਮ ਟਰੱਕਿੰਗ ਇੰਡਸਟਰੀ ਤੋਂ। ਸੋ ਮੇਨ ਸਟਰੀਮ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਟਰੈਂਡ ਨਹੀਂ ਸੀ, ਇਹ ਉਹਨਾਂ ਦੇ ਵਿੱਚ ਕੰਪਨੀ ਪਾਲਿਸੀ ਸੀਗੀ ਕਿ ਹਰ ਇੱਕ ਜਿਹੜੀ ਵੱਡੀ ਕੰਪਨੀ ਹੈਗੀ ਆ ਉਹ ਇੱਕ ਸਰਟਨ ਮਾਈਲੇਜ ਤੇ ਜਾ ਕੇ ਟਰੱਕ ਜਿਹੜਾ ਉਹ ਟ੍ਰੇਡ ਇਨ ਕਰ ਦਿੰਦੀ ਹੈ। ਸੋ ਇਹ ਜਿਹੜੀ ਪਾਲਿਸੀ ਹੈਗੀ ਹੈ ਆਪਣੀਆਂ ਕੰਪਨੀਆਂ ਨੇ, ਕਾਫੀ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਹੁਣ ਅਡਾਪਟ ਕਰ ਲਈ ਹੈਗੀ ਆ। ਸੋ ਜਿਹੜਾ ਇਕਵਿਪਮੈਂਟ ਹੈਗਾ ਉਹਨੂੰ ਸਰਕੂਲੇਟ ਕਰੀ ਜਾਂਦੇ ਆ ਤਾਂ ਕਿ ਜਿਹੜਾ ਉਹਦੀ ਆਪਣੀ ਹੈਗੀ ਆ ਕਾਸਟ ਹੈਗੀ ਆ ਟੂ ਆਪਰੇਟ, ਉਹ ਜਿਹੜੀ ਆ ਕਾਬੂ 'ਚ ਰਹਿ ਸਕੇ। ਕਿਉਂਕਿ ਜਦੋਂ ਟਰੱਕ ਜਿਹੜਾ ਆ ਉਹ 4 ਲੱਖ ਮੀਲ ਤੋਂ ਉੱਤੇ ਚੱਲ ਜਾਂਦਾ ਤੇ 5 ਲੱਖ ਮੀਲ ਤੋਂ ਉੱਤੇ ਚੱਲਿਆ ਟਰੱਕ ਜਿਹੜਾ ਉਹ ਬੇਸਿਕਲੀ ਡੀਲਰਸ਼ਿਪ ਦਾ ਘਰ ਜਵਾਈ ਹੁੰਦਾ। ਕਿਉਂਕਿ ਉਹ ਉੱਥੇ ਹੀ ਤੁਰਿਆ ਰਹਿੰਦਾ ਫਿਰ, ਠੀਕ ਹੈ ਨਾ। ਉਹਦੇ 'ਚ ਜਿਹੜੀਆਂ ਕਾਸਟ ਜਿਹੜੀ ਉਹਦੀ ਆ ਜਾਂ ਉਹਨੂੰ ਅਪ ਟੂ ਡੇਟ ਰੱਖਣ ਦੀ ਕਾਸਟ ਆ, ਉਹਦੀ ਮੇਨਟੇਨੈਂਸ ਕਾਸਟ ਆ, ਉਹ ਬਹੁਤ ਵੱਧ ਜਾਂਦੀ ਆ। ਸੋ ਇਸ ਕਰਕੇ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਰੋਟੇਟ ਕਰਦੀਆਂ। ਸੋ ਹੁਣ ਜਿੱਦਾਂ ਜਿੱਦਾਂ ਕੰਪਨੀਆਂ ਵੱਧ ਅਡਾਪਟ ਕਰ ਰਹੀਆਂ ਹੈਗੀਆਂ ਉੱਦਾਂ ਉੱਦਾਂ ਨਵਾਂ ਇਕਵਿਪਮੈਂਟ ਜਿਹੜਾ ਉਹ ਵੱਧ ਆਬਵੀਅਸਲੀ ਲੋੜ ਪੈਂਦੀ ਹੈਗੀ ਆ। ਇਸ ਕਰਕੇ ਜਿਹੜਾ ਟਰੱਕ ਇੰਨੇ ਬਣ ਰਹੇ ਹੈਗੇ ਆ, ਉਹਦੀ ਮੰਗ ਹੈਗੀ ਆ, ਮੰਗ ਤਾਂ ਆਬਵੀਅਸਲੀ ਇਟਸ ਦੇਅਰ, ਠੀਕ ਹੈ ਨਾ। ਬਟ ਕਾਸਟ ਦਾ ਦੇਖਣ ਵਾਲੀ ਗੱਲ ਹੋਊਗੀ ਹੁਣ ਕਾਸਟ ਕਿੱਥੇ ਜਾਂਦੀ ਹੈ ਕੀ। ਜੀ ਚਲੋ ਇੱਕ ਉੱਦਾਂ ਹੀ ਵੈਸੇ ਜਿਹੜੀ ਸਲਾਹ ਲਾਸਟ ਟਾਈਮ ਤਾਂ ਚਲੋ ਸਾਰੇ ਜਾਣੇ ਕਾਲੇ ਸੀ, ਜਿੱਦਾਂ ਹਾਊਸਿੰਗ ਮਾਰਕੀਟ ਸੀ ਵੀ ਆਪਾਂ ਆ ਵੀ ਵੇਵ ਆਫ ਕਰ ਦੇਣਾ, ਇਹਦੀ ਇੰਸਪੈਕਸ਼ਨ ਵੀ ਨਹੀਂ ਕਰਾਓ, ਉਹਦੀ ਵੀ ਨਹੀਂ ਕਰਾਓ, ਚਲੋ ਚੱਕ ਲਓ ਬਸ ਮਿਲਦਾ। ਟਰੱਕਿੰਗ ਦੇ ਵਿੱਚ ਵੀ ਇੱਦਾਂ ਹੀ ਹੋਇਆ ਵੀ ਇੰਜਨ ਦੇ ਕੀ ਹਾਲਾਤ ਆ, ਕਿੰਨੇ ਮਾਈਲ ਆ, ਬਸ ਮਿਲਦਾ ਹੈ ਲੈ ਲਓ। ਕੀ ਇੱਕ ਬੈਂਚ ਮਾਰਕ ਹੁੰਦਾ ਆ ਜਦੋਂ ਕਿਸੇ ਨੇ ਯੂਜ਼ਡ ਟਰੱਕ ਜੇ ਕਿਸੇ ਨੇ ਖਰੀਦਣਾ ਆ, ਕਿੰਨੇ ਕੁ ਮੀਲ ਚੱਲੇ ਹੋਏ ਤੱਕ ਦਾ ਗੁੱਡ ਹੁੰਦਾ ਆ ਵੀ ਇੱਦਾਂ? ਜੇ ਕੁਛ ਇਹ ਵੀ ਇੱਕ ਸਟੈਂਡਰਡ ਹੁੰਦੇ, ਬੈਂਚ ਮਾਰਕ ਹੁੰਦੇ ਆ? ਬਿਲਕੁਲ, ਇਹ ਤੁਹਾਡੇ ਆਪਣੇ ਹੈਗੇ ਕਿ ਤੁਸੀਂ ਟਰੱਕ ਕਿਹੜੇ ਰੂਟ ਤੇ ਚਲਾਉਣਾ ਹੈਗਾ, ਕਿੰਨਾ ਵੇਟ ਕੈਰੀ ਕਰਨਾ ਹੈਗਾ, ਕਿੱਥੇ ਕਿੱਥੇ ਜਾਣਾ ਹੈਗਾ,
ਸੋ ਉਹਦੇ ਅਕੋਰਡਿੰਗਲੀ ਜਿਹੜਾ ਟਰੱਕ ਹੈਗਾ, ਜੇ ਤੁਸੀਂ ਟੀਮ ਦੇ ਵਿੱਚ ਟਰੱਕ ਚਲਾਉਣਾ ਹੈਗਾ ਤੇ ਤੁਸੀਂ ਜੇ 5 ਲੱਖ ਮੀਲ ਵਾਲਾ ਟਰੱਕ ਲੈ ਕੇ ਟੀਮ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਬਵੀਅਸਲੀ ਤੁਸੀਂ ਜ਼ਿਆਦਾ ਵਰਕਸ਼ਾਪ ਤੁਹਾਡੀ ਰਹਿਣੀ ਆ ਤੇ ਤੁਹਾਡੀ ਦੋ ਬੰਦਿਆਂ ਦੀ ਟੀਮ ਜਿਹੜੀ ਉਹ ਹਰਟ ਕਰੂਗੀ ਬਹੁਤ। ਘੱਟ ਤੋਂ ਘੱਟ ਮਾਈਲੇਜ ਜਿਹੜੀ ਆ ਟੀਮ ਵਾਸਤੇ ਚਾਹੀਦੀ ਆ, ਕਿਉਂਕਿ ਟੀਮ ਜਿਹੜੀ ਆ ਉਹ 2 ਲੱਖ ਤੋਂ 2.5 ਲੱਖ ਮੀਲ ਸਾਲ ਦਾ ਪਾ ਦਿੰਦੀ ਹੈ ਟਰੱਕ ਤੇ। ਤੇ ਜੇ 2-2.5 ਲੱਖ ਮੀਲ ਤੁਸੀਂ ਸਾਲ ਦਾ ਪਾਉਣਾ ਹੈਗਾ ਤੇ ਤੁਸੀਂ ਆਲਰੇਡੀ 5 ਲੱਖ ਮੀਲ ਵਾਲਾ ਟਰੱਕ ਚੁੱਕਿਆ ਹੈਗਾ ਤੇ ਬਾਏ ਦਾ ਟਾਈਮ ਤੁਸੀਂ ਪਹਿਲੇ ਸਾਲ ਦੇ ਵਿੱਚ ਹੀ ਤੁਸੀਂ ਡਾਊਨ ਚਲੇ ਜਾਣਾ, ਕਿਉਂਕਿ ਤੁਹਾਡਾ ਟਰੱਕ ਜਿਹੜਾ 7-7.5 ਲੱਖ ਮੀਲ ਦੇ ਲਾਗੇ ਚਲਾ ਜਾਣਾ ਤੇ ਉਹ ਤੁਹਾਡੀ ਜਿਹੜੀ ਆ ਟਰੱਕ ਨੇ ਤੁਹਾਨੂੰ ਇੰਨਾ ਕੋਈ ਬੈਨੀਫਿਟ ਨਹੀਂ ਦੇਣਾ। ਲੋਐਸਟ ਮਾਈਲੇਜ ਆ ਜੇ ਤੁਸੀਂ ਟੀਮ 'ਚ ਚੱਲਣਾ ਹੈਗਾ। ਜੇ ਤੁਸੀਂ ਫਿਰ ਚੱਲਣਾ ਲੌਂਗ ਹੌਲ ਆ ਪਰ ਚੱਲਣਾ ਸੋਲੋ ਫਿਰ 1.5 ਲੱਖ ਦੇ ਕਰੀਬ, 1.25 ਲੱਖ 1.5 ਲੱਖ ਦੇ ਕਰੀਬ ਮੀਲ ਪਾਉਂਦਾ ਆ। ਸੋ ਜੇ ਤੁਸੀਂ 5 ਲੱਖ ਮੀਲ ਟਰੱਕ ਚੱਲਿਆ ਲੈਂਦੇ ਆ ਤੇ ਤੁਸੀਂ 2.5 ਸਾਲਾਂ ਦੇ ਵਿੱਚ ਉਹਦੇ ਉੱਤੇ ਤੁਸੀਂ ਉਨੇ ਮੀਲ ਪਾ ਦਿੰਦੇ ਕਿ ਉਸ ਤੋਂ ਬਾਅਦ ਜਿਹੜਾ ਟਰੱਕ ਹੈ ਉਹ ਤੁਹਾਨੂੰ ਜਵਾਬ ਦੇਣਾ ਸ਼ੁਰੂ ਕਰ ਦਿੰਦਾ। ਫਿਰ ਉਸ ਤੋਂ ਬਾਅਦ ਜਿਹੜਾ ਲੋਕਲ ਹੈਗਾ ਉਹਦੇ ਮਾਈਲੇਜ ਤੇ ਹਰ ਇੱਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਟਰੱਕ ਲੈਣ ਤੋਂ ਪਹਿਲਾਂ ਕਿ ਉਹਨਾਂ ਨੇ ਕਰਨਾ ਕੀ ਆ, ਉਹਨਾਂ ਨੇ ਕਿਹੜੇ ਰਾਊਟ ਤੇ ਚੱਲਣਾ ਆ, ਉਹਨਾਂ ਨੇ ਕਿੱਦਾਂ ਦੇ ਲੋਡ ਚੱਕਣੇ ਆ, ਉਹਨਾਂ ਨੇ ਡਰਾਈ ਲੋਡ ਕਰਨੇ ਆ, ਉਹਨਾਂ ਨੇ ਹੁੱਕ ਐਂਡ ਡ੍ਰੌਪ ਕਰਨਾ ਆ, ਉਹਨਾਂ ਨੇ ਰੀਫਰ ਕਰਨਾ ਆ। ਜਿੰਨੇ ਰੀਫਰ ਕਰਦੇ ਹੈਗੇ ਉਹਨਾਂ ਦੇ ਟਰੱਕ ਬਹੁਤ ਵਧੀਆ ਹੋਣੇ ਚਾਹੀਦੇ ਆ, ਕਿਉਂਕਿ ਰੀਫਰ ਪੈਰਿਸ਼ੇਬਲ ਫੂਡ ਹੈਗਾ ਐਂਡ ਪ੍ਰੋਬਲਮ ਬਹੁਤ ਕ੍ਰੀਏਟ ਹੋ ਜਾਂਦੀ ਜੇ ਟਰੱਕ ਖਰਾਬ ਰਹਿੰਦਾ ਹੈ। ਸੋ ਇਸ ਕਰਕੇ ਕੋਈ ਬੈਂਚਮਾਰਕ ਨਹੀਂ ਹੈਗਾ, ਪਰ ਤੁਸੀਂ ਆਪਦੇ ਆਪ ਇਹ ਚੀਜ਼ ਨੂੰ ਦੇਖਣਾ ਔਰ ਇਹ ਐਕਸਪੀਰੀਅੰਸ ਨਾਲ ਆਉਂਦੀਆਂ ਗੱਲਾਂ ਸਾਰੀਆਂ। ਐਕਸਪੀਰੀਅੰਸ ਜਦੋਂ ਤੁਸੀਂ ਟਰੱਕਿੰਗ ਇੰਡਸਟਰੀ 'ਚ ਡਰਾਈਵ ਕਰਦੇ ਆ, ਤੁਸੀਂ ਜਿਹੜੇ ਡਰਾਈਵਰ ਇਸ ਵੇਲੇ ਡਰਾਈਵ ਕਰਦੇ ਆ ਉਹ ਸਿਰਫ ਡਰਾਈਵ ਨਾ ਕਰਨ, ਉਹ ਬਾਹਰ ਜਾਣ, ਉਹ ਦੂਜੀਆਂ ਚੀਜ਼ਾਂ ਦੀ ਵੀ ਲੈਣ ਐਜ਼ ਅ ਓਨਰ। ਜੇ ਤੁਸੀਂ ਐਜ਼ ਅ ਓਨਰ ਮਾਰਕੀਟ ਦੇ ਵਿੱਚ ਜਾਂਦੇ ਆ, ਤੁਸੀਂ ਡੌਕ ਤੇ ਜਾਂਦੇ ਆ, ਤੁਸੀਂ ਡੌਕ ਤੇ ਫੁਲੀ ਅਵੇਅਰ ਰਹੋ, ਤੁਸੀਂ ਡੌਕ ਤੇ ਜਾ ਕੇ ਫੁਲੀ ਆਪਣਾ ਉੱਥੇ ਗੱਲਬਾਤ ਠੀਕ ਕਰੋ। ਉੱਥੇ ਪਿੱਛੇ ਜੇ ਤੁਹਾਨੂੰ ਜਾਣ ਦਿੰਦੇ ਅੱਜ ਕੱਲ੍ਹ, ਪਿੱਛੇ ਜਾ ਕੇ ਆਪਣਾ ਲੋਡ ਸਿਕਿਉਰ ਕਰੋ, ਲੋਡ ਨੂੰ ਧਿਆਨ ਨਾਲ ਲਦਾਓ। ਇੱਕ ਚੀਜ਼ ਹੋਰ ਆ ਜਿਹੜੀ ਕਿ ਮੈਂ ਸਾਰੇ ਡਰਾਈਵਰ ਨੂੰ ਕਹਿਣਾ ਚਾਹੂੰਗਾ ਕਿ ਲੋਡ ਕਿਵੇਂ ਲੋਡ ਕਰੀਦਾ ਆ, ਤੁਹਾਡੇ ਟ੍ਰੇਲਰ ਦੀ ਕੀ ਸਿਚੁਏਸ਼ਨ ਹੈਗੀ ਆ, ਤੁਸੀਂ ਸਿੰਗਲ ਰਖਾਉਣੇ ਹੈਗੇ ਆ, ਤੁਸੀਂ ਡੋਰ ਸਿੰਗਲ ਰਖਾਉਣੇ ਆ, ਤੁਸੀਂ ਕਿੱਦਾਂ ਅੱਗੇ ਪੈਲਟ ਰਖਾਉਣੇ ਹੈਗੇ ਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਦੀਆਂ, ਕਾਊਂਟ ਕਰਦੀਆਂ। ਜਦੋਂ ਤੁਸੀਂ ਕੱਲ ਨੂੰ ਤੁਸੀਂ ਲੋਡ ਚੱਕਣ ਜਾਂਦੇ ਆ, ਜਿਹੜੇ ਲੋਡਰ ਹੈਗੇ ਆ ਉਹ ਆਪਣੀ ਮਰਜ਼ੀ ਨਾਲ ਲੋਡ ਰੱਖ ਦਿੰਦੇ ਆ, ਉਹਨਾਂ ਨੂੰ ਤੁਹਾਡੇ ਟਰੱਕ ਟ੍ਰੇਲਰ ਦੇ ਵੇਟ ਡਿਸਟ੍ਰੀਬਿਊਸ਼ਨ ਦਾ ਨਹੀਂ ਪਤਾ ਹੈਗਾ, ਉਹ ਆਪਣੀ ਮਰਜ਼ੀ ਨਾਲ ਲੋਡ ਰੱਖ ਦਿੰਦੇ ਜਿੱਦਾਂ ਉਹ ਰੋਜ਼ ਲੋਡ ਕਰਦੇ ਆ। ਤੁਸੀਂ ਬਾਹਰ ਆਉਂਦੇ ਤੁਹਾਡੀਆਂ ਡਰਾਈਵ ਦੇ ਉੱਤੇ 36,000 ਪਾਉਂਡ ਹੋ ਜਾਂਦਾ, ਤੁਸੀਂ ਨਹੀਂ ਮੂਵ ਕਰ ਪਾਉਂਦੇ ਐਕਸਲ, ਉਸ ਹਿਸਾਬ ਦੇ ਨਾਲ ਤੁਹਾਡਾ ਲੋਡ ਰੀਸੈਟ ਕਰਨਾ ਪੈਂਦਾ, ਜਾਂ ਤੁਸੀਂ ਰਾਤ ਵੇਟ ਕਰੋਗੇ, ਦੂਜੇ ਦਿਨ ਫਿਰ ਜਾਓਗੇ ਰੀਸੈਟ ਕਰੋਗੇ ਤਾਂ ਟਾਈਮ ਵੇਸਟ ਹੋਊਗਾ। ਜੇ ਤੁਹਾਨੂੰ ਖੁਦ ਪਤਾ ਆ ਕਿ ਲੋਡ ਕਿਵੇਂ ਕਰਨਾ ਟਰੱਕ, ਤੇ ਉੱਥੇ ਤੁਸੀਂ ਲੋਡਰ ਨੂੰ ਦੱਸ ਸਕਦੇ ਆ ਕਿ ਲੋਡ ਮੇਰੇ ਸਾਈਡਵੇਜ਼ ਕਰ ਦਿਓ ਜਾਂ ਮੇਰੇ ਸਿੰਗਲ ਕਰ ਦਿਓ ਜਾਂ ਇੱਦਾਂ ਦਾ, ਮਤਲਬ ਜਿੱਦਾਂ ਵੀ ਤੁਹਾਡੇ ਟਰੱਕ ਦਾ ਹੈਗਾ ਉਹ ਤੁਹਾਡੀ ਲਰਨਿੰਗ ਕਰਵ ਹੈਗਾ। ਸੋ ਸਾਰੇ ਡਰਾਈਵਰ ਨੂੰ ਬੇਨਤੀ ਹੈ, ਜਦੋਂ ਤੁਸੀਂ ਲੋਡਿੰਗ ਡੌਕ ਤੇ ਜਾਂਦੇ ਆ ਉੱਥੇ ਆਪਣੇ ਟਰੱਕ ਦੀ ਵੇਟ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਆਪਣਾ ਲੋਡ ਕਿਵੇਂ ਰਖਾਉਣਾ ਹੈਗਾ, ਕਿਵੇਂ ਕਰਨਾ ਹੈਗਾ, ਉਹਦੇ ਤੇ ਧਿਆਨ ਦਿਆ ਕਰੋ, ਕਿਉਂਕਿ ਜਦੋਂ ਤੁਸੀਂ ਓਨਰ ਆਪਰੇਟਰ ਬਣੋਗੇ ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਿਰ ਪੈਣੀਆਂ, ਉਦੋਂ ਤੁਹਾਨੂੰ ਬੈਨੀਫਿਟ ਹੋਊਗਾ। ਜੀ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਪ੍ਰੋਗਰਾਮ ਹੁੰਦਾ ਜੋ ਕਿ ਟਰੱਕਿੰਗ ਇੰਡਸਟਰੀ 'ਚ ਆਲਰੇਡੀ ਵੀ ਕੰਮ ਕਰ ਰਹੇ ਆ, ਤੁਸੀਂ ਲਰਨ ਕਰ ਰਹੇ ਆ ਐਵਰੀ ਡੇ, ਚਾਹੇ ਕੋਈ ਵੀ ਫੀਲਡ ਹੋਵੇ, ਕੋਈ ਵੀ ਬਿਜ਼ਨਸ ਹੋਵੇ, ਜਾਂ ਜਿਹੜੇ ਨਵੇਂ ਆ ਰਹੇ ਆ। ਸੋ ਬਹੁਤ ਇਹ ਚਲੋ ਆਪਾਂ ਕਹਿ ਸਕਦੇ ਵਾਹਿਗੁਰੂ ਵੱਲੋਂ ਸਾਨੂੰ ਵਧੀਆ ਮੰਚ ਵੀ ਮਿਲਿਆ ਆ ਜਿਹਦੇ ਤੇ ਤੁਹਾਨੂੰ ਜਿਹੜੀ ਇਹ ਸਾਰੀ ਫ੍ਰੀ ਇਨਫੋਰਮੇਸ਼ਨ ਮਿਲਦੀ ਹੈਗੀ ਆ। ਨਹੀਂ ਤਾਂ ਤੁਸੀਂ ਦੇਖ ਲਓ ਵੀ ਕਿੱਥੋਂ ਤੁਸੀਂ ਇੰਨੀ ਇਨਫੋਰਮੇਸ਼ਨ ਲੈ ਲਓਗੇ। ਜਿਹੜੇ ਤੁਸੀਂ ਪ੍ਰੋਫੈਸ਼ਨਲ ਆ, ਰਮਨ ਭਾਜੀ ਵਰਗੇ, ਹੋਰ ਸਾਡੇ ਜਿਹੜੇ ਕਾਲਰਸ ਬਹੁਤ ਪ੍ਰੋਫੈਸ਼ਨਲ, ਉਹ ਆਪਣਾ ਐਕਸਪੀਰੀਅੰਸ ਦੱਸਦੇ ਆ। ਸੋ ਇਹੀ ਓਪਨ ਮੰਚ ਆ, ਜਿਹਦਾ ਐਕਸਪੀਰੀਅੰਸ ਉਹ ਵੀ ਕਾਲ ਕਰਕੇ ਦੱਸੇ ਤਾਂ ਕਿ ਆਪਣਾ ਜਿਹੜਾ ਭੈਣ ਭਰਾ ਆ ਉਹ ਵੀ ਵਧੀਆ ਬਿਜ਼ਨਸ ਕਰ ਸਕੇ। ਕਿਉਂਕਿ ਜਿਹਨਾਂ ਨੇ ਖਰੀਦਣਾ ਆ ਉਹਨੂੰ ਵੈਸੇ ਹੀ ਚਾਹ ਹੁੰਦਾ ਆ, ਵੈਸੇ ਜਿਵੇਂ ਪ੍ਰੈਸ਼ਰ ਵੀ ਹੁੰਦਾ ਵੀ ਮੈਂ ਅੱਜ ਆਪਾਂ ਜਲਦੀ ਇਹ ਜਿਹੜਾ ਆ ਉਹ ਡੀਲ ਕਰ ਲਈਏ, ਪਰ ਕੀ ਡੀਲ ਐਕਚੁਅਲ 'ਚ ਤੁਹਾਡੇ ਲਈ ਉਹ ਬੈਟਰ ਆ, ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਇਵੈਂਚੁਅਲੀ ਤੁਹਾਨੂੰ ਕਿੱਥੇ ਲੌਂਗ ਟਰਮ ਬੈਨੀਫਿਟ ਦੇ ਰਿਹਾ ਆ ਕਿ ਨੁਕਸਾਨ ਕਰ ਰਹੀਆਂ ਆ, ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਜੀ ਬਿਲਕੁਲ ਰਾਜਕਿਰਨ, ਇੱਕ ਹੋਰ ਗੱਲ ਵੀ ਹੈਗੀ ਆ ਕਿ ਜਦੋਂ ਅੱਜ ਕੱਲ੍ਹ ਬਹੁਤ ਹੀ ਕੰਮ ਚੱਲ ਰਿਹਾ ਹੈ, ਠੀਕ ਹੈ ਨਾ, ਇਹ ਕਾਫੀ ਕਾਲਸ ਵੀ ਇਹਦੇ ਮੁਤਲਕ ਆਈਆਂ ਹੈਗੀਆਂ। ਲਾਸਟ ਵੀਕ ਦੇ ਵਿੱਚ 2-3 ਕਾਲਸ ਆਈਆਂ ਹੈਗੀਆਂ ਜਿਸ 'ਚ ਉਹਨਾਂ ਨੇ ਪੁੱਛਣ ਵਾਸਤੇ ਕਾਲ ਕੀਤੀ ਹੈਗੀ ਆ ਕਿ ਕੀ ਮੈਂ ਇਹ ਪੇਮੈਂਟ ਟੇਕ ਓਵਰ ਕਰ ਲਵਾਂ। ਬਹੁਤ ਕੰਪਨੀਆਂ ਇਸ ਵੇਲੇ ਹੈਗੀਆਂ, ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ, ਇਸ ਵੇਲੇ ਸਲੋ ਡਾਊਨ ਹੋਇਆ, ਟਰੱਕ ਓਵਰ ਹੈ, ਟਰੱਕ ਚੱਲ ਨਹੀਂ ਰਹੇ, ਕੰਮ ਮਿਲ ਨਹੀਂ ਰਿਹਾ।
ਤੇ ਸੋ ਕੰਪਨੀਆਂ ਕਈ ਹੁੰਦੀਆਂ ਉਹ ਕਹਿੰਦੀਆਂ ਆਪਣੇ ਡਰਾਈਵਰ ਨੂੰ ਕਹਿੰਦੀ ਕਿ ਚਲੋ ਯਾਰ ਤੁਸੀਂ ਏਦਾਂ ਕਰੋ, ਤੁਸੀਂ ਕਹਿੰਦੇ ਓਨਰ ਆਪਰੇਟਰ ਬਣਨਾ, ਤੁਸੀਂ ਸਾਡਾ ਟਰੱਕ ਟੇਕ ਓਵਰ ਕਰ ਲਓ, ਤੁਸੀਂ ਪੇਮੈਂਟ ਟੇਕ ਓਵਰ ਕਰ ਲਓ, ਜਾਂ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ, ਤੁਸੀਂ ਆਹ ਟਰੱਕ ਸਾਡਾ ਹੀ ਚਲਾਈ ਜਾਓ, ਸਾਡੇ ਸਾਈਨ ਲੱਗੇ। ਪਲੀਜ਼ 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 ਏਦਾਂ ਦੀ ਚੀਜ਼ ਵੰਡ ਤੋਂ ਪਹਿਲਾਂ 2 ਵਾਰੀ ਸੋਚੋ ਦਿਮਾਗ ਦੇ ਵਿੱਚ ਕਿ ਕਿਉਂ ਕੋਈ ਕੰਪਨੀ ਤੁਹਾਨੂੰ ਆਪਣਾ ਟਰੱਕ ਦੇ ਰਹੀ ਹੈਗੀ ਆ, ਕਿਉਂ ਕੋਈ ਕੰਪਨੀ ਜਿਹੜੀ ਆ ਕਹਿ ਰਹੀ ਹੈ ਪੇਮੈਂਟਾਂ ਟੇਕ ਓਵਰ ਕਰ ਲਓ। ਵਾਈ? ਬਿਕਾਜ਼ ਉਹਨਾਂ ਕੋਲ ਹੋ ਨਹੀਂ ਰਹੀਆਂ। ਜੇ ਉਹਨਾਂ ਕੋਲ ਨਹੀਂ ਹੋ ਰਹੀਆਂ ਤਾਂ ਤੁਸੀਂ ਕਿੱਦਾਂ ਕਰ? ਸੋ ਸਿੰਪਲ ਆਨਸਰ ਹੈ ਇਸ ਚੀਜ਼ ਦਾ। 2-3 ਕਾਲਰ ਜਿਹੜੇ ਸੀਗੇ ਲਾਸਟ ਵੀਕ ਇਸ ਉਹਨਾਂ ਨੇ ਡਿਸਕਸ਼ਨ ਕਰਨ ਨੂੰ ਕਾਲ ਆਈ ਸੀਗੀ ਕਿ ਕੀ ਕਰਨਾ ਚਾਹੀਦਾ, ਮੈਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ। ਜੇ ਕੰਪਨੀ ਨੇ ਅਫੋਰਡ ਕਰਤਾ ਤੇ ਤੁਸੀਂ ਕਿੱਦਾਂ ਅਫੋਰਡ ਕਰੋਗੇ? ਕੰਪਨੀ ਨੇ ਤੁਹਾਨੂੰ ਆਪਣਾ ਪ੍ਰੋਫਿਟ ਕੱਢ ਕੇ ਤੇ ਫਿਰ ਦੇਣਾ। ਇਹੋ ਹੀ ਜਿਹੜੀ ਰਾਜਕਿਰਨ ਔਰ ਜੋਤ ਭਾਜੀ, ਇਹੋ ਹੀ ਇੱਕ ਬਹੁਤ ਵੱਡਾ ਰੀਜ਼ਨ ਸੀਗਾ ਜਿਹੜਾ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ, ਜਿੰਨੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਆ, ਇਹ ਕਿਉਂ ਆਪਣੇ ਲੀਜ਼ ਓਨਰ ਆਪਰੇਟਰ ਬਣਾਉਣੀਆਂ ਸੀਗੀਆਂ। ਔਰ ਇਸੇ ਹੀ ਸਾਰੀ ਚੀਜ਼ ਨੂੰ ਲੈ ਕੇ ਜਿਹੜਾ ਆਪਣਾ ਪ੍ਰੈਜ਼ੀਡੈਂਟ ਬਾਈਡਨ ਦਾ ਜਿਹੜਾ ਟਰੱਕਿੰਗ ਐਕਸ਼ਨ ਪਲਾਨ ਸੀਗਾ, ਉਹਦੇ ਵਿੱਚ ਪ੍ਰੈਡੇਟਰੀ ਲੀਸਿੰਗ ਦੇ ਉੱਤੇ ਟਾਸਕ ਫੋਰਸ ਬਣੀ ਆ। ਉਹ ਕਿਉਂ ਬਣੀ ਆ? ਉਹ ਇਹਨਾਂ ਚੀਜ਼ਾਂ ਕਰਕੇ ਬਣੀ ਸੀਗੀ ਕਿ ਉਹ ਡਰਾਈਵਰ ਦਾ ਨਜਾਇਜ਼ ਫਾਇਦਾ ਚੱਕਿਆ ਜਾਂਦਾ, ਫਿਰ ਉਹਨਾਂ ਨੂੰ ਲੀਜ਼ 'ਚ ਵਸਾ ਕੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ। ਸੋ ਇਹ ਚੀਜ਼ ਜਿਹੜੀ ਆ, ਇਹ ਸਾਡੇ ਕਮਿਊਨਿਟੀ ਦੇ ਵਿੱਚ ਥੋੜੀ ਜਿਹੀ ਹੋਰ ਡਿਫਰੈਂਟ ਹੋ ਗਈ ਆ ਕਿ ਨਾ ਇੱਥੇ ਲਿਖਤ ਪੜ੍ਹਤ ਹੁੰਦੀ ਆ, ਨਾ ਇੱਥੇ ਕੋਈ ਉਹਦਾ ਕੋਈ ਮਤਲਬ ਕਿ ਰਿਟਨ ਹੁੰਦਾ, ਨਾ ਕੁਛ ਉਹਨਾਂ ਦੇ ਹੱਥ 'ਚ ਹੁੰਦਾ। ਉਹ ਸਿਰਫ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕਾਂਟਰੈਕਟ ਹੋ ਜਾਂਦਾ ਤੇ ਉਹਦੇ ਵਿੱਚ ਡੈਫੀਨੇਟਲੀ ਸਾਲ 2 ਸਾਲ ਟਰੱਕ ਚਲਵਾ ਕੇ ਤੇ ਮੁੜ ਕੇ ਫਿਰ ਉਹ ਲੜਾਈ ਦਾ ਘਰ ਬਣ ਜਾਂਦਾ। ਸੋ ਇਸ ਕਰਕੇ ਪਲੀਜ਼ ਜਿਹੜੇ ਏਦਾਂ ਦੇ ਤੁਹਾਡੇ ਆਪਣੇ ਕਾਂਟਰੈਕਟਸ ਹੈਗੇ ਆ ਜਾਂ ਏਦਾਂ ਦੇ ਜਿਹੜੇ ਤੁਸੀਂ ਕਰਦੇ ਆ, ਔਰ ਬਹੁਤ ਜ਼ਿਆਦੀਆਂ ਪ੍ਰੋਬਲਮਸ ਇਸ ਕਰਕੇ ਆਉਂਦੀਆਂ ਰਾਜ, ਟਰੱਕ ਕਿਸੇ ਦਾ ਸਾਈਨ ਕਿਸੇ ਦੇ ਚਲਾਉਂਦਾ ਕੋਈ ਆ ਨਾ ਕਿਸੇ ਦੇ ਆ। ਸਾਡੀ ਕਮਿਊਨਿਟੀ ਦੇ ਵਿੱਚ ਇੰਨਾ ਕਨਫਿਊਜ਼ਨ ਆ ਇਹਨਾਂ ਚੀਜ਼ਾਂ ਦੇ ਵਿੱਚ ਕਿ ਤੁਸੀਂ ਯਕੀਨ ਕਰੋ, ਜਦੋਂ ਸਾਨੂੰ ਕਦੀ ਕਾਲ ਆਉਂਦੀ ਹੈ ਤਾਂ ਅਸੀਂ ਹੈਰਾਨ ਰਹਿ ਜਾਂਦੇ ਆ ਵੀ ਤੁਸੀਂ ਮਤਲਬ ਮਤਲਬ ਤੁਹਾਡਾ ਆਪਣਾ ਮਤਲਬ ਕਿ ਕੰਮ ਨਹੀਂ ਕਰਦਾ ਕਿ ਤੁਸੀਂ ਕਿੱਥੇ ਦੇ ਕਿੱਥੇ ਕੰਮ ਕਰ ਰਹੇ ਆ ਔਰ ਕਿੱਦਾਂ ਕੰਮ ਕਰ ਰਹੇ ਆ।